ਅਗਲੀ ਖਬਰ ਆਪਣੀ ਕੈਲੀਫੋਰਨੀਆ ਗੋਲਡਨ ਸਟੇਟ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਇੱਕ ਹਿਸਟੋਰੀਕਲ ਬਿੱਲ ਬਜਟ ਸਰਪਲਸ ਦੱਸਿਆ ਵੀ $97.5 ਬਿਲੀਅਨ ਦਾ ਸਰਪਲਸ ਕੈਲੀਫੋਰਨੀਆ ਸਟੇਟ 'ਚ ਹੋਇਆ ਆ। ਉਹ ਕਹਿੰਦੇ ਵੀ ਸਾਨੂੰ ਇੰਨੀ ਆਸ ਨਹੀਂ ਸੀ ਵੀ ਇੰਨੇ ਜ਼ਿਆਦਾ ਪੈਸੇ ਆ ਜਾਣਗੇ। ਪ੍ਰੋਪਰਟੀ ਟੈਕਸ ਆਪਣਾ ਸਾਡਾ ਸਾਰਿਆਂ ਦਾ ਹੀ ਤੁਹਾਨੂੰ ਪਤਾ ਹੈ ਕਿੰਨਾ ਉੱਪਰ ਚਲੇ ਗਿਆ। ਸੋ ਘਰਾਂ ਦੀਆਂ ਪ੍ਰਾਈਸਾਂ ਉੱਪਰ ਗਈਆਂ ਤੇ ਫਾਇਦਾ ਸਭ ਤੋਂ ਵੱਧ ਕਿਹਨੂੰ ਹੋਇਆ? ਕਾਉਂਟੀਜ਼ ਨੂੰ, ਸਿਟੀ ਜਿਨ੍ਹਾਂ ਨੂੰ ਪ੍ਰੋਪਰਟੀ ਟੈਕਸ ਆਉਂਦਾ ਹੈਗਾ, ਸਟੇਟ ਨੂੰ ਹੋਇਆ ਹੈਗਾ। ਗਵਰਨਰ ਗੈਬਨ ਨਿਊਸਮ ਹੁਣ ਇਹ ਵੀ ਅਨਾਉਂਸ ਕਰਨ ਜਾ ਰਹੇ ਆ ਕਿਸ ਤਰ੍ਹਾਂ ਡਰਾਊਟ ਨੂੰ ਫਾਈਟ ਕਰਨਾ ਹੈਗਾ, ਕਿਸ ਤਰ੍ਹਾਂ ਇਨਫਲੇਸ਼ਨ ਨੂੰ ਫਾਈਟ ਕਰਨਾ ਹੈਗਾ, ਖਾਸ ਕਰਕੇ ਫੂਡ, ਗੈਸ ਤੇ ਹੋਰ ਚੀਜ਼ਾਂ ਨੂੰ ਲੈ ਕੇ, ਤੇ ਐਕਸੈਸ ਅਬੋਰਸ਼ਨ ਦੇ ਲਈ। ਇਹ ਮੁੱਦਿਆਂ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਪੈਸੇ ਸਪੈਂਡ ਕਰਾਂਗੇ। $300 ਬਿਲੀਅਨ ਦਾ ਬਜਟ ਉਹਨਾਂ ਨੇ ਅਗਲੇ ਫਿਸਕਲ ਈਅਰ ਦੇ ਲਈ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਸਟੇਟ ਆਫ ਕੈਲੀਫੋਰਨੀਆ ਨੇ $55 ਬਿਲੀਅਨ ਐਕਸਟਰਾ ਮਨੀ ਸੇਵ ਕੀਤਾ ਟੈਕਸਸ ਤੋਂ ਜਨਵਰੀ ਮਹੀਨੇ 'ਚ, ਤੇ ਇਹ ਉਹਨਾਂ ਨੂੰ ਆਸ ਨਹੀਂ ਸੀ ਇੰਨੇ ਜ਼ਿਆਦਾ ਜਿਹੜੇ ਪੈਸੇ ਉਹ ਆਉਣਗੇ। ਟੈਨਸ ਆਫ ਬਿਲੀਅਨਸ ਆਫ ਡਾਲਰ ਹੁਣ ਗਵਰਨਰ ਗੈਬਨ ਨਿਊਸਮ ਦੇ ਹੱਥ ਦੇ ਵਿੱਚ ਹੈਗੇ ਸਪੈਂਡ ਕਰਨ ਦੇ ਲਈ। ਉਹਨਾਂ ਦੀ ਰੀਇਲੈਕਸ਼ਨ ਵੀ ਹੋਣੀ ਹੈ ਇਸ ਸਾਲ ਦੇ ਵਿੱਚ, ਤੇ ਇਹਦੇ ਲਈ ਉਹ ਹੁਣ ਆਪਣੇ ਵੱਖ-ਵੱਖ ਜਿਹੜੇ ਉਹਨਾਂ ਦੇ ਪ੍ਰੋਜੈਕਟ ਆ ਉਹਨਾਂ ਤੇ ਮਨੀ ਸਪੈਂਡ ਕਰਨਗੇ ਤਾਂ ਕਿ ਉਹਨਾਂ ਨੂੰ ਵੋਟਾਂ ਵੀ ਮਿਲਣ, ਉਹਨਾਂ ਦੀ ਪਾਰਟੀ ਵੀ ਸਟਰੋਂਗ ਹੋਵੇ। ਖਾਸ ਕਰਕੇ ਹੁਣ ਰੋ ਵਰਸਸ ਵੇਡ ਨੂੰ ਲੈ ਕੇ ਅਬੋਰਸ਼ਨ ਵਾਲੇ ਮੁੱਦੇ ਤੇ ਕੈਲੀਫੋਰਨੀਆ ਵਾਲੇ ਕਾਫੀ ਸਪੋਰਟ ਕਰਨਾ ਚਾਹੁੰਦੇ ਆ। ਫੂਡ, ਗੈਸ ਤੇ ਹੋਰ ਚੀਜ਼ਾਂ ਦੇ ਸਮਾਨ ਜਿਹੜਾ ਉਹਦੀ ਪ੍ਰਾਈਸਿਸ ਵਧੀ ਆ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਆ। ਤੇ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਦੱਸਦੇ ਆਏ ਆ ਵੀ ਕਹਿੰਦੇ ਸੀ ਵੀ ਗੈਸ ਦੇ ਪੈਸੇ ਮਿਲਣਗੇ। 2-2 ਕਾਰਾਂ ਜਿਹਦੇ ਕੋਲ ਹੈਗੀਆਂ $400 ਉਹ ਹਜੇ ਤੱਕ ਪਹੁੰਚੇ ਨਹੀਂ, ਪਰ ਹੋਪਫੁਲੀ ਕਹਿੰਦੇ ਅਕਤੂਬਰ ਤੱਕ ਪਹੁੰਚ ਜਾਣਗੇ। ਕੈਲੀਫੋਰਨੀਆ ਦੀ ਗਵਰਨਰ ਨੇ ਇਹ ਕਿਹਾ ਵੀ ਉਹਨਾਂ ਦੇ ਬਜਟ ਦੇ ਵਿੱਚ ਜਿਹੜੀ ਪ੍ਰਾਇਓਰਟੀ ਆ ਉਹ ਇਹ ਆ ਵੀ ਕੈਲੀਫੋਰਨੀਆ ਨਿਵਾਸੀਆਂ ਨੂੰ ਕਿਸ ਤਰ੍ਹਾਂ ਇਨਫਲੇਸ਼ਨ ਤੋਂ ਰਿਲੀਫ ਦੇਣੀ ਹੈਗੀ ਆ। ਕਹਿੰਦੇ ਲੋਕ ਬਹੁਤ ਸਟ੍ਰੈਸ ਦੇ ਵਿੱਚ ਹੈਗੇ ਆ, ਐਂਗਜ਼ਾਇਟੀ ਲੋਕਾਂ ਦੇ ਵਿੱਚ ਬਹੁਤ ਆ। $400 ਦਾ ਉਹਨਾਂ ਨੇ ਰਜਿਸਟਰਡ ਕਾਰ ਓਨਰਸ ਦੇ ਲਈ ਆਲਰੇਡੀ ਅਪਰੂਵ ਕਰ ਦਿੱਤਾ ਆ। 2 ਚੈੱਕ ਜਾਣਗੇ ਪਰ ਕਾਰ, ਤੇ ਇਹ ਜਿਹੜਾ ਸਟੇਟ ਆ ਉਸ ਨੂੰ $11.5 ਬਿਲੀਅਨ ਕਾਸਟ ਕਰੇਗਾ। ਡੈਮੋਕ੍ਰੈਟਿਕ ਲਾ ਮੇਕਰਸ ਕੋਲ ਇੱਕ ਹੋਰ ਵੀ ਡਿਫਰੈਂਟ ਆਈਡੀਆ ਹੈਗਾ ਜਿਹਦੇ ਵਿੱਚ ਉਹ ਕਹਿੰਦੇ ਆ ਵੀ $200 ਦਾ ਚੈੱਕ ਦਿੱਤਾ ਜਾਵੇ ਜਿਹੜੇ ਲੋ ਇਨਕਮ ਵਾਲੇ ਲੋਕ ਹੈਗੇ ਆ। ਇਨ ਦਾ ਮੀਨਵਾਈਲ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਗਵਰਨਰ ਜਿਹੜਾ ਬਿਨਾਂ ਕਿਸੇ ਗੱਲ ਤੋਂ ਹੁਣ ਦਬਦਬਾ ਪੈਸੇ ਦੇਣ ਦੀ ਗੱਲ ਕਰਦਾ, ਜਿੱਥੇ ਅਸੀਂ ਕਹਿੰਦੇ ਆ ਵੀ ਗੈਸ ਦਾ ਟੈਕਸ ਘਟਾ ਦਿਓ ਕੁਝ ਮਹੀਨਿਆਂ ਦੇ ਲਈ, ਘੱਟੋ ਘੱਟ ਲੋਕਾਂ ਨੂੰ ਰਾਹਤ ਮਿਲ ਜਾਏ, ਉੱਥੇ ਇਹ ਕੁਝ ਗੱਲਬਾਤ ਨਹੀਂ ਕਰਦੇ ਹੈਗੇ। ਅਗਲੀ ਖਬਰ ਆਪਣੀ ਕੈਲੀਫੋਰਨੀਆ ਗੋਲਡਨ ਸਟੇਟ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਇੱਕ ਹਿਸਟੋਰੀਕਲ ਬਿੱਲ ਬਜਟ ਸਰਪਲਸ ਦੱਸਿਆ ਵੀ $97.5 ਬਿਲੀਅਨ ਦਾ ਸਰਪਲਸ ਕੈਲੀਫੋਰਨੀਆ ਸਟੇਟ 'ਚ ਹੋਇਆ ਆ। ਉਹ ਕਹਿੰਦੇ ਵੀ ਸਾਨੂੰ ਇੰਨੀ ਆਸ ਨਹੀਂ ਸੀ ਵੀ ਇੰਨੇ ਜ਼ਿਆਦਾ ਪੈਸੇ ਆ ਜਾਣਗੇ। ਪ੍ਰੋਪਰਟੀ ਟੈਕਸ ਆਪਣਾ ਸਾਡਾ ਸਾਰਿਆਂ ਦਾ ਹੀ ਤੁਹਾਨੂੰ ਪਤਾ ਹੈ ਕਿੰਨਾ ਉੱਪਰ ਚਲੇ ਗਿਆ। ਸੋ ਘਰਾਂ ਦੀਆਂ ਪ੍ਰਾਈਸਾਂ ਉੱਪਰ ਗਈਆਂ ਤੇ ਫਾਇਦਾ ਸਭ ਤੋਂ ਵੱਧ ਕਿਹਨੂੰ ਹੋਇਆ? ਕਾਉਂਟੀਜ਼ ਨੂੰ, ਸਿਟੀ ਜਿਨ੍ਹਾਂ ਨੂੰ ਪ੍ਰੋਪਰਟੀ ਟੈਕਸ ਆਉਂਦਾ ਹੈਗਾ, ਸਟੇਟ ਨੂੰ ਹੋਇਆ ਹੈਗਾ। ਗਵਰਨਰ ਗੈਬਨ ਨਿਊਸਮ ਹੁਣ ਇਹ ਵੀ ਅਨਾਉਂਸ ਕਰਨ ਜਾ ਰਹੇ ਆ ਕਿਸ ਤਰ੍ਹਾਂ ਡਰਾਊਟ ਨੂੰ ਫਾਈਟ ਕਰਨਾ ਹੈਗਾ, ਕਿਸ ਤਰ੍ਹਾਂ ਇਨਫਲੇਸ਼ਨ ਨੂੰ ਫਾਈਟ ਕਰਨਾ ਹੈਗਾ, ਖਾਸ ਕਰਕੇ ਫੂਡ, ਗੈਸ ਤੇ ਹੋਰ ਚੀਜ਼ਾਂ ਨੂੰ ਲੈ ਕੇ, ਤੇ ਐਕਸੈਸ ਅਬੋਰਸ਼ਨ ਦੇ ਲਈ। ਇਹ ਮੁੱਦਿਆਂ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਪੈਸੇ ਸਪੈਂਡ ਕਰਾਂਗੇ। $300 ਬਿਲੀਅਨ ਦਾ ਬਜਟ ਉਹਨਾਂ ਨੇ ਅਗਲੇ ਫਿਸਕਲ ਈਅਰ ਦੇ ਲਈ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਸਟੇਟ ਆਫ ਕੈਲੀਫੋਰਨੀਆ ਨੇ $55 ਬਿਲੀਅਨ ਐਕਸਟਰਾ ਮਨੀ ਸੇਵ ਕੀਤਾ ਟੈਕਸਸ ਤੋਂ ਜਨਵਰੀ ਮਹੀਨੇ 'ਚ, ਤੇ ਇਹ ਉਹਨਾਂ ਨੂੰ ਆਸ ਨਹੀਂ ਸੀ ਇੰਨੇ ਜ਼ਿਆਦਾ ਜਿਹੜੇ ਪੈਸੇ ਉਹ ਆਉਣਗੇ। ਟੈਨਸ ਆਫ ਬਿਲੀਅਨਸ ਆਫ ਡਾਲਰ ਹੁਣ ਗਵਰਨਰ ਗੈਬਨ ਨਿਊਸਮ ਦੇ ਹੱਥ ਦੇ ਵਿੱਚ ਹੈਗੇ ਸਪੈਂਡ ਕਰਨ ਦੇ ਲਈ। ਉਹਨਾਂ ਦੀ ਰੀਇਲੈਕਸ਼ਨ ਵੀ ਹੋਣੀ ਹੈ ਇਸ ਸਾਲ ਦੇ ਵਿੱਚ, ਤੇ ਇਹਦੇ ਲਈ ਉਹ ਹੁਣ ਆਪਣੇ ਵੱਖ-ਵੱਖ ਜਿਹੜੇ ਉਹਨਾਂ ਦੇ ਪ੍ਰੋਜੈਕਟ ਆ ਉਹਨਾਂ ਤੇ ਮਨੀ ਸਪੈਂਡ ਕਰਨਗੇ ਤਾਂ ਕਿ ਉਹਨਾਂ ਨੂੰ ਵੋਟਾਂ ਵੀ ਮਿਲਣ, ਉਹਨਾਂ ਦੀ ਪਾਰਟੀ ਵੀ ਸਟਰੋਂਗ ਹੋਵੇ। ਖਾਸ ਕਰਕੇ ਹੁਣ ਰੋ ਵਰਸਸ ਵੇਡ ਨੂੰ ਲੈ ਕੇ ਅਬੋਰਸ਼ਨ ਵਾਲੇ ਮੁੱਦੇ ਤੇ ਕੈਲੀਫੋਰਨੀਆ ਵਾਲੇ ਕਾਫੀ ਸਪੋਰਟ ਕਰਨਾ ਚਾਹੁੰਦੇ ਆ। ਫੂਡ, ਗੈਸ ਤੇ ਹੋਰ ਚੀਜ਼ਾਂ ਦੇ
ਸਮਾਨ ਜਿਹੜਾ ਉਹਦੀ ਪ੍ਰਾਈਸਿਸ ਵਧੀ ਆ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਆ। ਤੇ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਦੱਸਦੇ ਆਏ ਆ ਵੀ ਕਹਿੰਦੇ ਸੀ ਵੀ ਗੈਸ ਦੇ ਪੈਸੇ ਮਿਲਣਗੇ, 2-2 ਕਾਰਾਂ ਜਿਹਦੇ ਕੋਲ ਹੈਗੀਆਂ $400-400 ਉਹ ਹਜੇ ਤੱਕ ਪਹੁੰਚੇ ਨਹੀਂ, ਪਰ ਹੋਪਫੁਲੀ ਕਹਿੰਦੇ ਅਕਤੂਬਰ ਤੱਕ ਪਹੁੰਚ ਜਾਣਗੇ। ਕੈਲੀਫੋਰਨੀਆ ਦੀ ਗਵਰਨਰ ਨੇ ਇਹ ਕਿਹਾ ਵੀ ਉਹਨਾਂ ਦੇ ਬਜਟ ਦੇ ਵਿੱਚ ਜਿਹੜੀ ਪ੍ਰਾਇਓਰਟੀ ਆ ਉਹ ਇਹ ਆ ਵੀ ਕੈਲੀਫੋਰਨੀਆ ਨਿਵਾਸੀਆਂ ਨੂੰ ਕਿਸ ਤਰ੍ਹਾਂ ਇਨਫਲੇਸ਼ਨ ਤੋਂ ਰਿਲੀਫ ਦੇਣੀ ਹੈਗੀ ਆ। ਕਹਿੰਦੇ ਲੋਕ ਬਹੁਤ ਸਟ੍ਰੈਸ ਦੇ ਵਿੱਚ ਹੈਗੇ ਆ, ਐਂਗਜ਼ਾਇਟੀ ਲੋਕਾਂ ਦੇ ਵਿੱਚ ਬਹੁਤ ਆ। $400-400 ਦਾ ਉਹਨਾਂ ਨੇ ਰਜਿਸਟਰਡ ਕਾਰ ਓਨਰਸ ਦੇ ਲਈ ਆਲਰੇਡੀ ਅਪਰੂਵ ਕਰ ਦਿੱਤਾ ਆ। 2 ਚੈੱਕ ਜਾਣਗੇ ਪਰ ਕਾਰ, ਤੇ ਇਹ ਜਿਹੜਾ ਸਟੇਟ ਆ ਉਸ ਨੂੰ $11.5 ਬਿਲੀਅਨ ਕਾਸਟ ਕਰੇਗਾ। ਡੈਮੋਕ੍ਰੈਟਿਕ ਲਾ ਮੇਕਰਸ ਕੋਲ ਇੱਕ ਹੋਰ ਵੀ ਡਿਫਰੈਂਟ ਆਈਡੀਆ ਹੈਗਾ, ਜਿਹਦੇ ਵਿੱਚ ਉਹ ਕਹਿੰਦੇ ਆ ਵੀ $200 ਦਾ ਚੈੱਕ ਦਿੱਤਾ ਜਾਵੇ ਜਿਹੜੇ ਲੋ ਇਨਕਮ ਵਾਲੇ ਲੋਕ ਹੈਗੇ ਆ। ਇਨ ਦਾ ਮੀਨਵਾਈਲ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਗਵਰਨਰ ਜਿਹੜਾ ਬਿਨਾਂ ਕਿਸੇ ਗੱਲ ਤੋਂ ਹੁਣ ਦਬਦਬਾ ਪੈਸੇ ਦੇਣ ਦੀ ਗੱਲ ਕਰਦਾ, ਜਿੱਥੇ ਅਸੀਂ ਕਹਿੰਦੇ ਆ ਵੀ ਗੈਸ ਦਾ ਟੈਕਸ ਘਟਾ ਦਿਓ ਕੁਝ ਮਹੀਨਿਆਂ ਦੇ ਲਈ, ਘੱਟੋ ਘੱਟ ਲੋਕਾਂ ਨੂੰ ਰਾਹਤ ਮਿਲ ਜਾਏ, ਉੱਥੇ ਇਹ ਕੁਝ ਗੱਲਬਾਤ ਨਹੀਂ ਕਰਦੇ ਹੈਗੇ।